ਜਾਂਦਿਆਂ ਦੀ ਗੱਲ ਕਰੀਏ ਦਿੱਲੀ ਦੀ ਸਿਆਸਤ ਦੀ, ਧਨਖੜ ਦਾ ਅਸਤੀਫਾ ਬੜੀ ਚਰਚਾ ਦੇ ਵਿੱਚ ਆ ਜੀ। ਜਗਦੀਪ ਧਨਖੜ ਅਚਾਨਕ ਸਿਹਤ ਦਾ ਹਵਾਲਾ ਦੇ ਕੇ, ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦੇ ਜਾਂਦੇ ਨੇ। ਅਸਤੀਫਾ ਕਿਉਂ ਆਇਆ ਜੀ ਉਹਨਾਂ ਦਾ? ਪ੍ਰਵੀਨ ਜੀ, ਰੱਤਾ ਵੀ ਸਿਹਤ ਦਾ ਮਾਮਲਾ ਨਹੀਂ ਹੈ, ਸਿਆਸਤ ਦਾ ਮਾਮਲਾ ਹੈ। ਠੀਕ ਹੈ ਜੀ। ਇਹ ਸਿਹਤ ਨਹੀਂ ਵਿਗੜੀ, ਸਿਆਸਤ ਵਿਗੜ ਗਈ ਧਨਖੜ ਹੋਰਾਂ ਦੀ। ਠੀਕ ਹੈ। ਜਗਦੀਪ ਧਨਖੜ ਹੋਰੀ RSS ਦੇ ਨਾਲ ਜੁੜੇ ਉਹ ਵਿਅਕਤੀ ਨੇ ਜਿਹੜੇ ਉਹਨਾਂ ਦੇ ਏਜੰਡੇ ਤੇ ਲਗਾਤਾਰ ਕੰਮ ਕਰ ਰਹੇ ਸੀ। ਉਹੀ ਨਹੀਂ ਪੱਛਮੀ ਤੇ ਰਾਜਪਾਲ ਤੱਕ ਪਹੁੰਚੇ ਤੇ ਉਹੀ ਨਹੀਂ ਫਿਰ ਉਪ ਰਾਸ਼ਟਰਪਤੀ ਤੱਕ ਦੇ ਅਹੁਦੇ ਤੇ ਆਏ। ਸਹੀ ਹੈ। ਜਿਹੜੇ ਆਉਂਦੇ ਨੇ, ਜਿਹੜੇ ਖਿੱਤੇ ਚੋਂ ਆਉਂਦੇ ਨੇ, ਕੁਝ ਉਹਨਾਂ ਦੇ ਲਈ ਤਾਂ ਕਦੇ ਕੰਮ ਹੀ ਨਹੀਂ ਕੀਤਾ। ਜੇ ਉਹਨਾਂ ਲਈ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਰੁਤਬਾ ਮਲਿਕ ਸਾਹਿਬ ਵਰਗਾ ਬਣੇ, ਸ਼ਵੇਤ ਮਲਿਕ ਵਰਗਾ ਬਣਿਆ ਹੁੰਦਾ, ਹੈ ਨਾ। ਤੇ ਪਰ ਹੁਣ ਕਹਿੰਦੇ ਪਿਛਲੇ 2-4 ਦਿਨਾਂ ਤੋਂ, ਹਫ਼ਤੇ ਖੰਡ ਤੋਂ ਕਿਸਾਨੀ ਦੀ ਗੱਲ ਕਰਨ ਲੱਗੇ ਸੀ। ਜਾਂ ਤਾਂ ਅੰਦਾਜ਼ਾ ਹੋ ਰਿਹਾ ਸੀ ਕਿ ਭਾਈ ਇੱਥੋਂ ਮੈਨੂੰ ਤੋੜ ਦੇਣਾ ਤੇ ਕੱਲ ਨੂੰ ਜਾ ਕੇ ਤਾਂ ਉੱਥੇ ਬੈਠਾਂਗੇ ਤੇ ਹੁੱਕਾ ਪਾਣੀ ਉਹਨਾਂ ਬੰਦ ਕਰ ਦੇਣ, ਅਗਲੇ ਇਸ ਲਈ ਬੈਠਣ ਉੱਠਣ ਜੋਗਾ ਰਹਿ ਲਵਾਂ, ਹੈ ਨਾ। ਪਰ ਜਿਹੜਾ ਸਿਹਤ ਦਾ ਹਵਾਲਾ ਦੇ ਕੇ ਉਹਨੇ ਅਸਤੀਫਾ ਦਿੱਤਾ, ਉਸ ਦੇ ਉੱਤੇ ਮੋਹਰ ਲਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਠੀਕ ਹੈ ਜੀ। ਹੁਣ ਟਵੀਟ ਆਇਆ ਕਿ ਜੀ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਮਤਲਬ ਉਹ ਜਸਟੀਫਾਈ ਕਰ ਰਹੇ ਨੇ ਕਿ ਹਾਂ ਜੀ ਇਹ ਸਿਹਤ ਵਾਲੀ ਕੜੀ ਹੈ, ਅਸੀਂ ਇਸੇ ਲਈ। ਪਰ ਸਭ ਨੂੰ ਸਮਝ ਆਉਂਦੀ ਹੈ ਕਿ ਇਹਦਾ ਮਤਲਬ ਸਿਆਸੀ ਮਾਮਲਾ। ਮਾਮਲੇ 2-3 ਤਰ੍ਹਾਂ ਦੇ ਉੱਠ ਰਹੇ ਨੇ। ਇੱਕ ਮਾਮਲਾ ਉੱਠ ਰਿਹਾ ਕਿ ਜੀ ਇੱਕ ਕਮੇਟੀ ਦੀ ਬੈਠਕ ਸੀ ਜਿਹਦੇ ਵਿੱਚ ਇਹ ਫੈਸਲਾ ਲਿਆ ਜਾਣਾ ਸੀਗਾ ਕਿ ਵੀ ਇਹਦੇ ਬਾਰੇ ਚਰਚਾ ਕਰਨੀ ਹੈ ਕਿ ਨਹੀਂ, ਮਿਸ਼ਨ ਸੰਦੂਰ ਬਾਰੇ। ਉਹਦੇ ਵਿੱਚ JP ਨੱਡਾ ਮਤਲਬ ਕਿ ਆਪਣੇ ਆਪ ਨੂੰ ਲੀਡ ਕਰ ਰਹੇ ਸੀਗੇ ਤੇ ਇਹਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਸਕਿਆ। ਅਗਲੀ ਬੈਠਕ ਰੱਖ ਲਈ ਧਨਖੜ ਹੋਰਾਂ ਨੇ, ਉਹ 'ਚ JP ਨੱਡਾ ਆਏ ਹੋ ਨਹੀਂ ਗਏ ਫਿਰ, ਠੀਕ ਹੈ, ਤੇ ਉਹ 'ਚ ਵੀ ਫੈਸਲਾ ਨਹੀਂ ਹੋਇਆ। ਪਰ ਉਹਦੇ ਬਾਵਜੂਦ ਵੀ ਇਹਨਾਂ ਨੇ ਰਾਜ ਸਭਾ 'ਚ ਐਲਾਨ ਕਰਤਾ ਕਿ ਵੀ ਇੰਨੇ ਘੰਟੇ ਦੀ ਚਰਚਾ ਹੋਊਗੀ, ਹੈ ਨਾ। ਉਹ ਤੋਂ ਵੀ ਕਹਿੰਦੇ ਕਿ ਇਹ ਸਰਕਾਰ ਜਾਂ ਨਾਰਾਜ਼ ਹੋ ਗਏ। ਇਸ ਲਈ ਵੀ ਇੱਕ ਪਹਿਲੂ ਹੈਗਾ। ਦੂਸਰਾ ਪਹਿਲੂ ਇਹ ਵੀ ਉੱਭਰਿਆ ਕਿ ਉਸ ਦਿਨ ਜਦੋਂ ਰਾਜ ਸਭਾ ਚੱਲ ਰਹੀ ਸੀ ਪਹਿਲੇ ਦਿਨ, ਤਦ JP ਨੱਡਾ ਖੁਦ ਜਿਵੇਂ ਚਲਾਉਣ ਲੱਗ ਪਏ ਹੁਣ ਰਾਜ ਸਭਾ, ਉਹ ਕਹਿਣ ਲੱਗ ਪਏ ਕਿ ਵੀ ਖੜਗੇ ਉਹਨਾਂ ਨੂੰ ਕਿ ਤੁਹਾਡੀ ਗੱਲ ਨਹੀਂ ਰਿਕਾਰਡ ਕੀਤੀ ਜਾਊਗੀ, ਸਿਰਫ ਮੇਰੀ ਗੱਲ ਰਿਕਾਰਡ ਹੋਊਗੀ। ਮਤਲਬ ਇਹ ਅਧਿਕਾਰ ਖੇਤਰ ਜਦੋਂ ਕਿ ਜਗਦੀਪ ਧਨਖੜ ਹੋਰਾਂ ਦਾ ਸੀਗਾ, ਤੇ ਉਹਨਾਂ ਨੇ ਟੋਕਣ ਦੀ ਵੀ ਕੋਸ਼ਿਸ਼ ਕੀਤੀ ਕਿ ਇੱਥੋਂ ਤਲਖੀ ਆਈ। ਜਾਂ ਜਸਟਿਸ ਵਰਮਾ ਵਾਲਾ ਮਾਮਲਾ ਜਿਹੜਾ, ਉਹਦੇ ਉੱਤੇ ਇਹਨਾਂ ਨੇ ਕੇਂਦਰ ਸਰਕਾਰ ਨੂੰ ਬਿਨਾਂ ਸੂਚਿਤ ਕੀਤਿਆਂ ਹੀ ਮਤਲਬ ਟਿੱਪਣੀ ਕਰਤੀ ਜਾਂ ਚਰਚਾ ਦੀ ਗੱਲ ਕਰਤੀ ਜਾਂ ਉਹਦੇ ਅੱਗੇ ਵਧਣ ਦੀ ਗੱਲ ਕਰ ਲਈ। ਸੋ ਉਸ ਨੂੰ ਲੈ ਕੇ ਵੀ ਕਹਿੰਦੇ ਸਰਕਾਰ ਖਾਸੀ ਔਖੀ ਸੀ। ਸੋ ਇਹ 2-3 ਕਾਰਨ ਜਿਹੜੇ ਉੱਭਰ ਕੇ ਸਾਹਮਣੇ ਆ ਰਹੇ ਨੇ ਕਿ ਇਹੀ ਕਾਰਨ ਜਿਹੜੇ ਮਤਲਬ ਜੇਕਰ ਇਹ ਸਿਹਤ ਵਾਲਾ ਮਸਲਾ ਹੁੰਦਾ ਤਾਂ ਜਾਂ ਤਾਂ ਸੈਸ਼ਨ ਟਪਾ ਕੇ ਅਸਤੀਫਾ ਹੁੰਦਾ ਜਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਸਤੀਫਾ ਹੁੰਦਾ। ਤੋ ਅਚਾਨਕ ਇੱਕੋ ਦਿਨ ਪਹਿਲੇ ਦਿਨ ਜਿੱਦਣ ਠੀਕ ਠਾਕ ਟਾਣਾ ਤੁਸੀਂ ਕਾਰਵਾਈ ਚਲਾ ਰਹੇ ਹੋ ਤੇ ਜਾਂ ਤੁਸੀਂ ਕਹੋਗੇ ਸਿਹਤ ਦਾ ਮਾਮਲਾ, ਫਿਰ ਸਮਝ ਆਉਂਦਾ ਕਿ ਸਿਆਸਤ ਦੇ ਵਿੱਚ ਇਹ ਮਾਮਲੇ ਕਦੋਂ ਆਉਂਦੇ ਹੁੰਦੇ। ਸੋ ਜਗਦੀਪ ਧਨਖੜ ਦੀ ਛੁੱਟੀ ਤੈਅ ਹੈ ਜੀ। ਹੁਣ ਜਿਹੜੇ ਉੱਥੇ ਮਤਲਬ ਕਿ ਰਾਜ ਸਭਾ 'ਚ ਉਪ ਚੇਅਰਮੈਨ ਨੇ, ਉਹਨਾਂ ਨੇ ਸੈਸ਼ਨ ਚਲਾਇਆ ਤੇ ਉਮੀਦ ਤਾਂ ਇਹ ਵੀ ਕਰਨ ਲੱਗ ਪਏ ਕਿ ਉਹਨਾਂ ਦਾ ਨੰਬਰ ਲੱਗ ਸਕਦਾ, ਉਹਨਾਂ ਨੂੰ ਰਾਸ਼ਟਰਪਤੀ ਬਣਾਇਆ ਸਕਦਾ। ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ ਵੀ ਰਾਜਨਾਥ ਦਾ ਨੰਬਰ ਆ ਸਕਦਾ ਹੈ ਨਾ, ਕੁਝ ਤਰ੍ਹਾਂ ਕਹਿੰਦੀਆਂ ਨਹੀਂ ਵੀ ਰਵੀ ਸ਼ੰਕਰ ਦਾ ਨੰਬਰ ਆ ਸਕਦਾ ਹੈ ਨਾ, ਸ਼ਿਵਰਾਜ ਚੌਹਾਨ ਬਣ ਸਕਦੇ ਨੇ। ਪਰ ਜਿਹੜੇ ਉਪ ਚੇਅਰਮੈਨ ਨੇ ਹੁਣ ਇਸ ਮੌਕੇ ਉਹ ਬਿਹਾਰ ਤੋਂ ਨੇ। ਠੀਕ ਹੈ। ਤੇ ਜਾਂ ਤਾਂ ਫਿਰ ਕਹਿੰਦੇ ਕਿ ਇਹ ਕਨੈਕਸ਼ਨ ਜੋੜਿਆ ਜਾਊਗਾ, ਕੋਈ ਹੋਰ ਬੰਦਾ ਲਿਆਂਦਾ ਜਾਵੇ ਜਿਹੜਾ ਬਿਹਾਰ ਨਾਲ ਹੋਵੇ, ਜਾਂ ਫਿਰ ਇਹਨੂੰ ਬਣਾਇਆ ਕਿਉਂਕਿ ਬਿਹਾਰ ਤੋਂ ਚੋਣਾਂ ਨੇ ਮੌਕਾ ਮਿਲ ਗਿਆ। ਕੁਝ ਇਹਨੂੰ ਇਸ ਤਰੀਕੇ ਨਾਲ ਵੀ ਜੋੜ ਰਹੇ ਨੇ। ਕੁਝ ਤਰ੍ਹਾਂ ਕਹਿੰਦੀਆਂ ਕਿ ਜੋ ਉਪ ਰਾਸ਼ਟਰਪਤੀ ਦਾ ਹੋਇਆ, ਕੱਲ ਨੂੰ ਰਾਸ਼ਟਰਪਤੀ ਦਾ ਵੀ ਆ ਸਕਦਾ ਅਸਤੀਫਾ। ਠੀਕ ਹੈ। ਤੇ ਜਿਹੜੇ 75 ਸਾਲ ਵਾਲੇ ਹੋ ਰਹੇ ਨੇ ਉਹ ਇੱਧਰ ਨੂੰ ਵੀ ਜਾ ਸਕਦੇ ਨੇ। ਇਹ ਵੀ ਚਰਚਾਵਾਂ ਤੁਰ ਪਈਆਂ। ਤੇ ਸਤੰਬਰ 'ਚ ਵੈਸੇ ਪ੍ਰਧਾਨ ਮੰਤਰੀ ਮੋਦੀ ਨੇ ਵੀ 75 ਸਾਲ ਦੇ ਹੋ ਜਾਣਾ। ਪਰ BJP ਵਿੱਚ ਜੋ ਕੁਝ ਵੀ ਹੁੰਦਾ ਹੈ ਉਸ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ। ਸਹੀ, ਖਲਾਰਾਂ ਦੀ ਭੈਣ, ਹੈ ਨਾ। ਇਹ ਕੁੰਡਾ ਅਜੇ ਉਹਨਾਂ ਦਾ ਖਾਸਾ ਮਜ਼ਬੂਤ ਹੈ, ਜਿਹੜਾ ਸੰਘ ਵਾਲਾ, ਜਿਹੜਾ ਮਤਲਬ ਕਿ ਉਹਨਾਂ ਨੂੰ ਪਰਪੱਖ ਕਰਕੇ ਰੱਖਦਾ, ਜਾਂ ਮਜ਼ਬੂਤ ਇੰਨਾ ਕਰਕੇ ਰੱਖਦਾ, ਜਾਂ ਉਹਨਾਂ ਦੇ ਲੂਪ ਹੋਲ ਇੰਨੇ ਆਪਣੇ ਕੋਲ ਸੰਭਾਲ ਕੇ ਰੱਖਦਾ ਕਿ ਉਸਕਦੇ ਨਹੀਂ ਗਏ। ਸੋ ਇਹ ਨਹੀਂ ਪਤਾ ਜੀ ਕਿ ਇਹ ਮਾਮਲਾ ਉਪ ਰਾਸ਼ਟਰਪਤੀ ਤੱਕ ਰੁਕੂਗਾ ਜਾਂ ਰਾਸ਼ਟਰਪਤੀ ਤੱਕ ਜਾਊਗਾ ਜਾਂ ਨਹੀਂ ਜਾਊਗਾ, ਜਾਂ ਪ੍ਰਧਾਨ ਮੰਤਰੀ ਦੀ ਕੁਰਸੀ ਜਾਂ ਹੋਰ ਮੰਤਰੀ ਦੀ ਕੁਰਸੀਆਂ ਦੀ ਅਦਲਾ ਬਦਲੀ ਹੋਊਗੀ ਜਾਂ ਨਹੀਂ ਹੋਊਗੀ। ਪਰ ਇੰਨਾ ਜ਼ਰੂਰ ਹੈ ਜੀ ਕਿ ਅਸਤੀਫਾ ਇਹ ਸਿਹਤ ਨਹੀਂ, ਸਿਆਸੀ ਜੀ। ਤੁਸੀਂ RSS ਦੀ ਜਿਹੜੀ ਆ ਮਜ਼ਬੂਤੀ ਦੇਖ ਲਓ ਵੀ ਉਹਨਾਂ ਨੇ ਆਪਦੇ ਖੇਮੇ ਦੇ ਬੰਦੇ ਨੂੰ, ਚਾਹੇ ਉਹ ਉਪ ਰਾਸ਼ਟਰਪਤੀ ਕਿਉਂ ਨਾ ਹੋਵੇ, ਜੇ ਉਹਨਾਂ ਦਾ ਇਸ਼ਾਰਾ ਹੋ ਜੇ ਤਾਂ ਉਹਦੀ ਮਜਾਲ ਨਹੀਂ ਕਿ ਉਹ ਆਪਦੀ ਗੱਲ ਤੋਂ ਟਲ ਜਾਵੇ ਕਿਸੇ ਮਾਮਲੇ ਦੇ।